ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਵੀਰ ਹਰਪ੍ਰੀਤ ਸਿੰਘ ਜੁਰਾਂ ਜੀ, ਔਰ ਉਹਨਾਂ ਨੇ ਇਸ ਦਾ ਜਿਸ ਦਾ ਵਿਸ਼ਾ ਵੀ ਹੈ ਲਿਖਦਾ ਕਿ ਮੌਜੂਦਾ ਇਰਾਨ ਜੰਗ ਦੇ ਦੌਰਾਨ ਸਿੱਖ ਕੌਮ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਵਿਸ਼ੇ ਦੇ ਉੱਤੇ ਅੱਡ-ਅੱਡ ਰਾਵਾਂ ਹੋਣੀਆਂ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਔਰ ਹਮੇਸ਼ਾ ਹੀ ਸਿੱਖ ਮਜ਼ਹਬ ਦੇ ਵਿੱਚ ਜਾਂ ਸਾਡੀ ਰਵਾਇਤ ਦੇ ਵਿੱਚ ਵਿਚਾਰ ਨੂੰ, ਡਿਸਕਸ਼ਨ ਨੂੰ ਜਿਹੜਾ ਹੈ ਉਹ ਐਨਕਰੇਜ ਕੀਤਾ ਗਿਆ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਜਿਹੜੀ ਵੀਕਐਂਡ ਦੇ ਉੱਤੇ ਈਰਾਨ ਦੇ ਖਿਲਾਫ ਇਜ਼ਰਾਈਲ ਨੇ ਅਮਰੀਕਾ ਦੇ ਨਾਲ ਘੜੀਸ ਕੇ ਅਮਰੀਕਾ ਨੂੰ ਇਸ ਜੰਗ ਦਾ ਹਿੱਸਾ ਬਣਾਇਆ, ਇਸ ਨੂੰ ਲੈ ਕੇ ਵੀ ਇੱਕ ਹੈਲਥੀ ਡਿਬੇਟ ਵੀ ਹੈ। ਇੱਕ ਧਿਰ ਜਿਹੜੀ ਹੈ ਉਹ ਇਸ ਗੱਲ ਦੀ ਐਡਵੋਕੇਸੀ ਕਰਦੀ ਹੈ ਕਿ ਭਾਈ ਕਿਉਂਕਿ ਸਾਡਾ ਆਪਣੇ ਮੁਲਕ ਦਾ ਦਾਰਮਦਾਰ ਖਾਲਿਸਤਾਨ ਬਣਾਉਣ ਦਾ ਉਸ 'ਚ ਅਮਰੀਕਾ ਦਾ ਮੇਜਰ ਰੋਲ ਹੋਣਾ ਹੈ, ਇਸ ਲਈ ਸਾਨੂੰ ਅੱਖਾਂ ਬੰਦ ਕਰਕੇ ਅਮਰੀਕਾ ਦੀ ਹਮਾਇਤ ਕਰਨੀ ਚਾਹੀਦੀ ਹੈ। ਇੱਕ ਜਿਹੜਾ ਹੈ ਉਹ ਇਹ ਸੋਚਦੇ ਨੇ ਕਿ ਭਾਈ ਠੀਕ ਹੈ, ਜਿੱਥੋਂ ਤੱਕ ਪੋਲੀਟੀਕਲ ਈਰਾਨ ਦੀ ਜਾਂ ਦੂਸਰੀ ਫਿਲਾਸਫੀ ਹੈ ਉਹਨਾਂ ਦੀ ਜਿਹੜੀ ਕਲਰਜੀ ਹੈ ਉਹਦੇ ਨਾਲ ਭਾਵੇਂ ਅਸੀਂ ਸਹਿਮਤ ਨਾ ਵੀ ਹੋਈਏ, ਲੇਕਿਨ ਜਦੋਂ ਕਿਤੇ ਵੀ ਤੰਗੋਜ਼ੋਰੀ ਖਾਸ ਤੌਰ 'ਤੇ ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਬਣਾਉਣ ਦੀ ਲਾਈਨ ਦੇ ਥੱਲੇ ਜਿਸ ਕਿਸਮ ਦਾ ਸਾਰਾ ਜਿਹੜਾ ਇੰਟਰਨੈਸ਼ਨਲ ਲਾਅ ਜਾਂ ਇੰਟਰਨੈਸ਼ਨਲ ਆਰਡਰ ਉਸ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ, ਇਹ ਠੀਕ ਨਹੀਂ ਹੈ। ਔਰ ਅਲਟੀਮੇਟਲੀ ਕਿਉਂਕਿ ਇਜ਼ਰਾਈਲ ਨੇ ਔਰ ਭਾਰਤ ਦੀਆਂ ਸਾਂਝਾਂ ਕੱਲੀਆਂ ਹੁਣ ਮੋਸਾਦ ਔਰ ਰਾਹ ਤੱਕ ਮਹਿਦੂਦ ਨਹੀਂ ਨੇ, ਹੁਣ ਖੁੱਲ੍ਹ ਕੇ ਈਵਨ ਇਸ ਟਕਰਾਅ ਵੇਲੇ ਵੀ ਇੰਡੀਆ ਜਿਹੜਾ ਉਹ ਇਜ਼ਰਾਈਲ ਦੇ ਨਾਲ ਨਜ਼ਰ ਆ ਰਿਹਾ। ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਸਾਡੀਆਂ ਵੈਲਿਊਜ਼ ਦਾ ਸਮਝੌਤਾ ਹੋਇਆ ਵੀ ਸਾਨੂੰ ਜਿਹੜਾ ਉਹ ਆਪਣੀ ਨਿਊਟਰੈਲਿਟੀ ਜਾਂ ਇੰਡੀਪੈਂਡੈਂਸ ਕਾਇਮ ਰੱਖਣੀ ਚਾਹੀਦੀ ਹੈ। ਠੀਕ ਨੂੰ ਠੀਕ, ਗਲਤ ਨੂੰ ਗਲਤ ਕਹਿਣਾ ਚਾਹੀਦਾ, ਭਾਵੇਂ ਅਸੀਂ ਜਿਸ ਵੀ ਮੁਲਕ 'ਚ ਜਿਨ੍ਹਾਂ ਦੇ ਸ਼ਹਿਰੀ ਹੈ, ਸਾਡੀ ਲਾਇਲਟੀ ਉਹਨਾਂ ਦੇ ਨਾਲ ਹੈ। ਇੱਕ ਉਹ ਵੀ ਕਲਾਸ ਹੈ ਜਿਹਨਾਂ ਨੇ ਸਾਡੇ ਤੋਂ ਵੀ ਸਵਾਲ ਕੀਤਾ, ਦੇਖੋ ਜੀ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਅਮਰੀਕਾ ਦੀ ਜਿਹੜੀ ਹੈ ਉਹ ਸ਼ਹਿਰੀਅਤ ਤੁਸੀਂ ਲਈ ਹੋਈ ਹੈ ਅਤੇ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਫਲਾਣੀ ਗੱਲ ਨੂੰ, ਟਿਮਕੇ ਨੂੰ। ਸ਼ਾਇਦ ਇਸ ਕਿਸਮ ਦੇ ਵੀਰ ਅਮਰੀਕਨ ਨਹੀਂ ਨੇ ਬਹੁਤੇ ਸਾਰੇ, ਸ਼ਾਇਦ ਹੋਰ ਖਿੱਤਿਆਂ 'ਚੋਂ ਨੇ, ਭਾਰਤ 'ਚੋਂ ਹੋਣਗੇ। ਉਹਨਾਂ ਨੂੰ ਇਹ ਲੱਗਦਾ ਹੈ ਵੀ ਸਟੇਟ ਔਰ ਸਟੇਟ ਪੋਲਿਸੀ ਹੀ ਉਹਦੀ, ਕਿਉਂਕਿ ਉਹ ਮੋਦੀ ਦੇ ਉਸ ਮਾਹੌਲ 'ਚ ਗਿੱਝੇ ਹੋਏ ਨੇ ਕਿ ਜੀ ਜਿਹੜਾ ਮੋਦੀ ਦੇ ਖਿਲਾਫ ਬੋਲੇ ਬੀਜੇਪੀ ਦੇ ਐਂਟੀ ਨੈਸ਼ਨਲ ਹੈ। ਸੋ ਉਹਨਾਂ ਨੂੰ ਇਸ ਮੁਲਕ ਦੀ ਬਿਊਟੀ ਦਾ ਅਹਿਸਾਸ ਨਹੀਂ ਹੈ ਕਿ ਭਾਈ ਜੇ ਇਸ ਮੁਲਕ ਦੇ ਵਿੱਚ ਇਹਨੇ ਤਰੱਕੀ ਕੀਤੀ 200, 300, 250 ਸਾਲ ਦੇ ਵਿੱਚ ਓਨਲੀ ਸੁਪਰ ਪਾਵਰ ਬਣਿਆ, ਤਾਂ ਉਹਦੀ ਸਭ ਤੋਂ ਵੱਡੀ ਬਿਊਟੀ ਆਜ਼ਾਦੀ ਦੇ ਨਾਲ ਈਵਨ ਆਪਣੀ ਲੀਡਰਸ਼ਿਪ ਨੂੰ ਵੀ, ਜਿੱਥੇ ਉਹਨਾਂ ਨੂੰ ਸ਼ਹਿਰੀਆਂ ਨੂੰ ਲੱਗਦਾ ਹੈ ਕਿ ਵੀ ਇਹ ਲਾਈਨ ਠੀਕ ਨਹੀਂ ਹੈ, ਉਸ ਦਾ ਵਿਰੋਧ ਕਰਨਾ। ਔਰ ਇਹੀ ਕਾਰਨ ਹੈ ਕਿ ਜੰਗ ਦੇ ਸ਼ੁਰੂ ਹੋਣ 'ਚ ਜਿਹੜਾ ਔਰ 80 ਤੋਂ ਜ਼ਿਆਦਾ ਜਿਹੜੇ ਪ੍ਰੋਟੈਸਟ ਅਮਰੀਕਾ ਭਰ 'ਚ ਹੋਏ, ਉਹਦੇ 'ਚ ਕੋਈ ਸਾਡੇ ਲੋਕ ਤਾਂ ਆਪਣਾ ਕੰਮ ਨਹੀਂ ਛੱਡ ਕੇ ਰਾਜੀ, ਉਹ ਤਾਂ ਨਹੀਂ ਜਾ ਕੇ ਉੱਥੇ ਗਏ ਕਿ ਉਹ ਜੰਗ ਦਾ ਵਿਰੋਧ, ਉਹ ਅਮਰੀਕਨ ਨੇ, ਗੋਰੇ ਹੋਣ, ਕਾਲੇ ਹੋਣ, ਦੂਜੇ ਹੋਣ। ਸੋ ਇਹ ਬਿਊਟੀ ਹੈ ਕਿ ਭਾਈ ਜਿੱਥੇ ਤੁਸੀਂ ਜਿਹੜਾ ਤੁਹਾਨੂੰ ਸਟੈਪ ਲੱਗਦਾ ਹੈ ਕਿ ਵੀ ਇਹ ਸਾਡੀ ਜੰਗ ਨਹੀਂ ਹੈ, ਇਹ ਇਜ਼ਰਾਈਲ ਦੀ ਜੰਗ ਹੈ। ਔਰ ਇਹ ਵੱਡੇ ਜਿਹੜੇ ਟਰੰਪ ਦੇ ਸਪੋਰਟ ਬੇਸ, ਮੇਕ ਅਮਰੀਕਾ ਗ੍ਰੇਟ ਅਗੇਨ, ਉਹਨਾਂ ਦੀ ਲਾਈਨ ਹੈ। ਸੋ ਇਸ ਲਈ ਅਸੀਂ ਦੋਨੋਂ ਸਾਈਡਸ ਦੀ ਹੀ ਜਿਹੜੀ ਹੈ ਉਹ ਉਹਨਾਂ ਦੇ ਵਿਊ ਪੁਆਇੰਟ ਨੂੰ ਡਿਸਕਸ ਕੀਤਾ ਪਿਛਲੇ ਦਿਨਾਂ ਦੇ ਪ੍ਰੋਗਰਾਮ 'ਚ, ਔਰ ਹੁਣ ਵੀ ਅਸੀਂ ਐਨਕਰੇਜ ਕਰਦੇ ਹਾਂ। ਵੈਸੇ ਤਾਂ ਸਾਡਾ ਕੋਈ ਆਪਣਾ ਨੇਸ਼ਨ ਨਹੀਂ ਹੈ, ਅਸੀਂ ਕਿਹੜੀ ਫੌਜ ਭੇਜਣੀ ਹੈ ਇੱਕ ਦੇ ਹੱਕ 'ਚ ਜਾਂ ਦੂਜੇ ਦੇ ਹੱਕ 'ਚ। ਗੱਲ ਤਾਂ ਉਹ ਜਿਹੜਾ ਉਹ ਅਸੀਂ ਵਰਬਲ ਐਕਸਰਸਾਈਜ਼ ਹੀ ਕਰ ਰਹੇ ਹਾਂ, ਪਰ ਕੁੱਲ ਮਿਲਾ ਕੇ ਸਾਡੀ ਟ੍ਰੇਨਿੰਗ ਵੀ ਹੋ ਰਹੀ ਹੈ। ਇੱਕ ਲਿਹਾਜ਼ ਦੇ ਨਾਲ ਮੈਨੂੰ ਇਹ ਚੰਗਾ ਲੱਗਦਾ ਵੀ ਆਪਣੇ ਬਹੁਤ ਸਾਰੇ ਜਿਹੜੇ ਵੀਰ ਭੈਣਾਂ ਨੇ ਉਹ ਇੰਟਰਨੈਸ਼ਨਲ ਪੋਲੀਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ 'ਚ ਜਿਹੜਾ ਹੈ ਉਹ ਸਾਈਡ ਵੀ ਲੈਂਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਭਾਈ ਧੱਕਾ ਹੋ ਰਿਹਾ, ਉਹ ਵੀ ਨੇ ਜਿਹੜੇ ਸਮਝਦੇ ਨੇ ਵੀ ਸਾਡਾ ਨਿਊਟਰਲ ਰਹਿਣਾ ਹੀ ਸਾਡਾ ਠੀਕ ਹੈ, ਉਹ ਵੀ ਨੇ ਜਿਹੜੇ ਸਮਝਦੇ ਨੇ ਵੀ ਸਾਨੂੰ ਖੁੱਲ੍ਹ ਕੇ ਅਮਰੀਕਾ ਦੇ ਨਾਲ ਹੋਣਾ ਚਾਹੀਦਾ। ਸੋ ਸਾਡੇ ਇਹ ਕੱਲ੍ਹ ਵੀ ਅਸੀਂ ਇਸ ਦੇ ਉੱਤੇ ਜਿਹੜਾ ਇੱਕ ਸੈਗਮੈਂਟ ਕੀਤਾ ਸੀ, ਸਾਡੇ ਵੀਰ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਲਿਖਤ ਸਾਨੂੰ ਵਸੂਲ ਹੋਈ ਹੈ। ਮੈਂ ਸੱਚ ਹੀ ਉਹਨੂੰ ਦੁਹਰਾਵਾਂਗਾ ਜਿੱਥੇ ਮੈਨੂੰ ਲੱਗਿਆ ਵੀ ਕਾਮੈਂਟ ਕਿਉਂਕਿ ਆਪਣੇ ਆਪ 'ਚ ਬੜੀ ਮੁਕੰਮਲ ਲਿਖਤ ਹੈ। ਉਹਨਾਂ ਨੇ
ਪਿਆਰ ਨਾਲ ਬੜਾ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਜੀ, ਆਈ ਲਿਸਨ ਟੂ ਯੋਰ ਐਨਾਲਿਸਿਸ on the Israel-Iran conflict on yesterday's program. I thought it was excellent and I completely agreed with your key points. ਕਿ ਕੱਲ ਤੁਹਾਡਾ ਪ੍ਰੋਗਰਾਮ ਸੁਣਿਆ, ਇਹ ਬਹੁਤ ਵਧੀਆ ਸੀ ਔਰ ਤੁਸੀਂ ਜਿਹੜੇ ਕੀ ਪੁਆਇੰਟ ਚੁੱਕੇ ਨੇ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ। ਫਸਟ, that Sikhs should stay out of this conflict because it is not our battle to fight. ਕਿ ਸਾਨੂੰ ਇਸ ਤੋਂ ਲਾਂਭੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਜੰਗ ਨਹੀਂ ਹੈ। ਸੈਕੰਡ, that in the longer term this situation appears to be about isolating and strategically surrounding Pakistan. I had been sharing the same view with friends over the weekend, so it was reassuring to hear your perspective align with that thinking. ਉਹਨਾਂ ਨੇ ਕਿਹਾ ਵੀ ਮੈਂ ਵੀਕਐਂਡ ਦੇ ਉੱਤੇ ਵੀ ਦੋਸਤਾਂ ਦੇ ਨਾਲ ਗੁਫ਼ਤਗੂ ਕਰਦਿਆਂ ਕਿਹਾ ਸੀ ਵੀ ਅਸਲੀ ਨਿਸ਼ਾਨਾ ਅਲਟੀਮੇਟਲੀ ਪਾਕਿਸਤਾਨ ਹੈ ਕਿਉਂਕਿ 57 ਇਸਲਾਮਿਕ ਮੁਲਕਾਂ 'ਚੋਂ ਪਾਕਿਸਤਾਨ ਇੱਕੋ ਇੱਕ ਹੈ ਜਿਹਦੇ ਕੋਲ ਨਿਊਕਲੀਅਰ ਪਾਵਰ ਹੈ। ਸੋ ਇਹ ਠੀਕ ਹੈ ਵੀ ਈਰਾਨ ਵੀ ਇੱਕ ਵੱਡੀ ਕੂਵਤ ਨੰਬਰ ਉਹਨਾਂ ਦਾ ਆਇਲ ਰਿਸੋਰਸ, ਆਇਲ 'ਤੇ ਕਾਬੂ ਕਰਨਾ ਵੀ ਜਿਵੇਂ ਵੱਡੀਆਂ ਤਾਕਤਾਂ ਦਾ, ਪਰ ਇਜ਼ਰਾਈਲ ਦੇ ਲਈ ਉਹਨੂੰ ਥ੍ਰੈਟ ਵੀ ਬਾਕੀ ਤਾਂ ਉਹਨਾਂ ਨੇ ਫਲੈਟ ਕਰਤੇ ਨੇ ਜਾਂ ਇਬਰਾਹਿਮ ਅਕੋਰਡ ਦੇ ਥੱਲੇ ਆਪਣੇ ਨਾਲ ਲਾ ਲਏ ਨੇ। ਸੋ ਅਲਟੀਮੇਟਲੀ ਜਿਵੇਂ ਇੰਡੀਆ ਔਰ ਇਜ਼ਰਾਈਲ ਦਾ ਅਲਾਇੰਸ ਵੀ ਹੋਇਆ ਔਰ ਜਿਸ ਤੇਜ਼ੀ ਨਾਲ ਅੱਗੇ ਵਧਿਆ ਉਹ ਪਾਕਿਸਤਾਨ ਨੂੰ ਕਾਊਂਟਰ ਕਰਨ ਲਈ ਉਹਨਾਂ ਨੇ ਕਿਹਾ ਵੀ ਤੁਹਾਡਾ ਇਹ ਬਿਲਕੁਲ ਅਸੀਂ ਕਿਹਾ ਸੀ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ ਵੀ ਅਲਟੀਮੇਟਲੀ ਪਾਕਿਸਤਾਨ ਤੇ ਉਹਦਾ ਨਿਊਕਲੀਅਰ ਪ੍ਰੋਗਰਾਮ ਔਰ ਈਰਾਨ ਤੋਂ ਬਾਅਦ ਜੇ ਇਹ ਉਹਨਾਂ ਦਾ ਏਜੰਡਾ ਇਜ਼ਰਾਈਲ ਦਾ ਸਫਲ ਹੁੰਦਾ ਹੈ ਦੈਨ ਤੁਰਕੀ ਵਿਲ ਬੀ ਦਾ ਵਨ, ਦੈਨ ਪਾਕਿਸਤਾਨ ਜਿਹੜਾ ਉਹਨੂੰ ਘੇਰਨ ਦੀ। ਔਰ ਆਲਰੇਡੀ ਇਹ ਜਿਹੜਾ ਤਾਲਿਬਾਨ ਦੇ ਨਾਲ ਇਜ਼ਰਾਈਲ ਇੰਡੀਆ ਦੀ ਅਲਾਇੰਸ ਹੈ ਇਹ ਸਾਰਾ, ਸੋ ਇਸ ਵੱਲ ਉਹਨਾਂ ਨੇ ਰੈਫਰ ਕੀਤਾ। There is one point I wanted to ask you about. From a Sikh perspective, I have been of the view that a strong and independent Iran, as it was under Ayatollah Khamenei, may have been strategically preferable. While Iran did not support the Sikh cause, it maintained an independent foreign policy and was not aligned in the same way as some Gulf states. It had cooperation with India on projects like Chabahar port, but it was not operating as a proxy state. ਕਿ ਵੀ ਉਹ ਠੀਕ ਹੈ ਚਾਬਹਾਰ ਪੋਰਟ ਇੰਡੀਆ ਦੇ ਨਾਲ ਮਿਲ ਕੇ ਪੈਸੇ ਇੰਡੀਆ ਦੇ ਲੱਗ ਰਹੇ ਸੀ ਕਿਉਂਕਿ ਚਾਬਹਾਰ ਰਾਹੀਂ ਸਿੱਧਾ ਟ੍ਰੇਡ ਅਫਗਾਨਿਸਤਾਨ ਪਾਕਿਸਤਾਨ ਨੂੰ ਬਾਈਪਾਸ ਕਰਨਾ ਔਰ ਈਰਾਨ ਨੂੰ ਵੀ ਸੂਟ ਕਰਦਾ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਤੋਂ ਬਹੁਤ ਸਾਰਾ ਕਰੂਡ ਆਇਲ ਬਾਏ ਕਰਦਾ ਰਿਹਾ ਇੰਡੀਆ। ਜਦੋਂ ਸੈਂਕਸ਼ਨ ਸਨ ਉਦੋਂ ਵੀ ਵੇਵਰ ਲੈ ਲਿਆ ਸੀ ਬਾਈਡਨ ਦੇ ਜ਼ਮਾਨੇ 'ਚ, ਹੁਣ ਵੇਵਰ ਖਤਮ ਹੋ ਗਿਆ, ਹੁਣ ਬੰਦ ਕਰ ਦਿੱਤਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਦਰ ਦੈਨ ਦੈਟ ਈਰਾਨ ਦਾ ਕੋਈ ਇੰਟਰਫੀਅਰਿੰਗ ਲਾਈਨ ਨਹੀਂ ਸੀ ਸਿੱਖ ਇਸ਼ੂ ਦੇ ਉੱਤੇ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਵੀ ਪਰਸ਼ੀਅਨ ਦੀ ਚੇਅਰ ਹੈਗੀ ਹੈ ਜ਼ਬਾਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਦੂਸਰਾ ਵੀ ਹੋਏਗਾ ਇੰਡੀਵਿਜੂਅਲੀ ਕੋਈ ਇਸ ਕਿਸਮ ਦਾ। ਔਰ ਮੈਂ ਸਗੋਂ ਇਹਨਾਂ ਦੀ ਲਿਖਤ ਪੜ੍ਹਨ ਤੋਂ ਬਾਅਦ ਮੈਂ ਇਹ ਵੀ ਦੇਖ ਰਿਹਾ ਸੀ ਵੀ ਇਹ ਮੈਂ ਜਾਣਨਾ ਚਾਹਾਂਗਾ ਕਿਉਂਕਿ ਇਸ ਦੇ ਉੱਤੇ ਕੋਈ ਮੇਰੇ ਸਾਹਮਣੇ ਨਹੀਂ ਹੈ ਕਿ ਸਰਕਾਰੇ ਖਾਲਸਾ ਜੀ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਿਹੜਾ ਮੌਜੂਦਾ ਈਰਾਨ ਜਾਂ ਦੂਸਰਾ ਉਹਨਾਂ ਦਾ ਕੀ ਸਟੇਟਸ ਸੀ ਜਾਂ ਸਿੱਖ ਰਾਜ ਨਾਲ। ਕਿਉਂਕਿ ਜਿਵੇਂ ਬਸੰਤ ਦਾ ਤਿਉਹਾਰ ਲਾਹੌਰ ਦੇ ਵਿੱਚ ਮਨਾਇਆ ਜਾਂਦਾ ਸੀ, ਉਹਦੇ 'ਚ ਅਫਗਾਨਿਸਤਾਨ ਦੇ ਕਿੰਗ ਨਾਲ ਵੀ ਚੰਗੇ ਰਿਲੇਸ਼ਨ ਸੀ, ਨੇਪਾਲ ਦਾ ਕਿੰਗ ਵੀ ਆਉਂਦਾ ਸੀ, ਈਸਟ ਇੰਡੀਆ ਕੰਪਨੀ ਵੀ ਸੀ ਔਰ ਈਵਨ ਹੋਰ ਵੀ ਇੱਕ ਦੋ ਦਾ ਜ਼ਿਕਰ ਹੈ। ਪਰ ਈਰਾਨ ਦਾ ਜ਼ਿਕਰ ਜਿਹੜਾ ਉਸ ਹਾਲਾਂ ਉਦੋਂ ਇਹ ਈਰਾਨ ਮੁਲਕ ਤੋਂ ਬਾਅਦ ਦੇ ਵਿੱਚ ਲਫ਼ਜ਼ ਦਿੱਤਾ ਗਿਆ, ਪਰ ਕੁਛ ਇਸ ਕਿਸਮ ਦੀ ਟਕਰਾਅ ਦੀ ਲਾਈਨ ਨਹੀਂ ਰਹੀ ਕਿ ਭਾਈ ਕੋਈ ਉਹਨਾਂ ਦੇ ਰਾਦਰ ਜਿਵੇਂ ਅਸੀਂ ਸਿਵਲਾਈਜੇਸ਼ਨਲ ਇਨਫਲੂਐਂਸ ਦੀ ਗੱਲ ਕਰਦੇ ਹਾਂ ਉਹ ਫਾਰਸੀ ਜ਼ਬਾਨ ਰਾਹੀਂ ਸਾਡੇ ਕਲਚਰ ਔਰ ਦੂਸਰੇ 'ਚ ਹੈ। ਔਰ ਮੈਂ ਇਹ ਵੀ ਦੇਖ ਰਿਹਾ ਸੀ ਕਿ ਈਵਨ ਜਿਹੜਾ ਚਾਈਨਾ ਈਰਾਨ ਅਲਾਇੰਸ ਆ ਅੱਜ ਜਾਂ ਚਾਈਨਾ ਦੇ ਉੱਤੇ ਇਹ ਵੀ ਉਹਨਾਂ ਦਾ ਹਿਸਟੋਰੀਕਲੀ ਬਹੁਤ ਪੁਰਾਣਾ ਸਦੀਆਂ ਪੁਰਾਣਾ ਜਾਂਦਾ ਹੈ ਕਿਉਂਕਿ ਜਦੋਂ ਪਰਸ਼ੀਅਨ ਐਮਪਾਇਰ ਸੀ 6ਵੀਂ 7ਵੀਂ ਸਦੀ ਦੇ ਵਿੱਚ ਸੁੰਗ ਡਾਇਨੈਸਟੀ ਚਾਈਨਾ ਦੇ ਵਿੱਚ ਸੀ। ਸੋ ਇਹਨਾਂ ਦਾ ਵਪਾਰ ਜਿਹੜਾ ਚਾਈਨਾ ਤੋਂ ਥਰੂ ਅਪ ਟੂ ਸੈਂਟਰਲ ਏਸ਼ੀਆ ਔਰ ਦੂਸਰੇ ਤੱਕ ਜਿਹਨੂੰ ਸਿਲਕ ਰਾਊਟ ਕਹਿੰਦੇ ਸੀ ਉਹ ਹੁੰਦਾ ਸੀ। ਸੋ ਈਵਨ ਜਿਹੜੇ ਚਾਈਨਾ ਨਾਲ ਸੰਬੰਧ ਨੇ ਔਰ ਜਿਹੜਾ ਪਰਸ਼ੀਅਨਸ ਅਦਰ ਦੈਨ ਜਿਵੇਂ ਮੈਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਇੱਕੋ ਇੱਕ ਹਮਲਾਵਰ ਲਟੇਰਾ ਨਾਦਰ ਸ਼ਾਹ ਉੱਥੋਂ ਆਇਆ, ਬਾਕੀ ਉਹਨਾਂ ਦੀ ਕੋਈ ਹਿਸਟਰੀ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜਾ ਇੱਥੇ ਆ ਕੇ ਕੋਈ ਜ਼ੁਲਮ ਕੀਤੇ ਹੋਣ ਜਾਂ ਅਦਰਵਾਈਜ਼ ਕੋਈ ਐਨੈਕਸ ਕੀਤਾ ਹੋਏ। ਸੋ ਇਟ ਵਿਲ ਬੀ ਆਫ ਇੰਟਰਸਟ ਕਿ ਸਿੱਖ ਰਾਜ ਦੇ ਵੇਲੇ
ਉਹਨਾਂ ਦੇ ਨਾਲ, ਕਿਉਂਕਿ ਲਗਭਗ ਮਿਸਲਾਂ ਦਾ ਪੀਰੀਅਡ 40 ਸਾਲ ਦਾ ਬਣਦਾ ਹੈ ਔਰ ਫਿਰ 50 ਸਾਲ ਦਾ ਜਿਹੜਾ 1799 ਤੋਂ 1849 ਤੱਕ ਸਰਕਾਰੇ ਖਾਲਸਾ ਜੀ ਉਹਦਾ ਬਣਦਾ, ਔਰ ਅਸੀਂ ਇਹ ਜਿਹੜਾ ਟਾਸਕ ਵੀ ਦਿੰਦੇ ਹਾਂ ਹੋਮਵਰਕ ਆਪਣੇ ਵਿਊਅਰਸ ਨੂੰ ਕਿ ਇਸ ਨੂੰ ਦੇਖਣ ਕਿ ਉਸ ਪੀਰੀਅਡ ਦੇ ਵਿੱਚ ਕੀ ਵਪਾਰਕ ਸੰਬੰਧ, ਕਿਉਂਕਿ ਜਿਵੇਂ ਨੀਲ ਹੈ, ਸਾਲਟ ਹੈ, ਕਿਉੜਾ ਸਾਲਟ ਮਾਈਨਸ ਨੇ ਜਿਹੜੀਆਂ ਹੁਣ ਪਾਕਿਸਤਾਨ 'ਚ ਨੇ, ਇਹ ਇਹਨਾਂ ਦੀ ਤਜ਼ਾਰਤ ਵੀ ਹੁੰਦੀ ਸੀ ਕਿ ਵੀ ਕੀ ਸਾਡੇ ਸੰਬੰਧ ਸੀ ਈਰਾਨ ਦੇ ਹਵਾਲੇ ਨਾਲ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਪ੍ਰੋਕਸੀ ਸਟੇਟ ਨਹੀਂ ਹੈ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਵੀ ਇਹ ਜਿਹੜੀਆਂ ਮਿਡਲ ਈਸਟ ਦੀਆਂ ਜਾਂ ਇਹ ਸੁੰਨੀ ਮੁਲਕ ਨੇ, ਇਹ ਤਾਂ ਸਾਰੇ ਜਿਹੜੇ ਨੇ ਇਹ ਵਿਸ਼ੇ ਹੋਏ ਨੇ। ਈਰਾਨ ਨੇ ਆਪਣੀ ਫੋਰਨ ਪਾਲਿਸੀ ਦੀ ਇੰਡੀਪੈਂਡੈਂਸ ਰੱਖੀ, ਹਾਂ ਆਇਤੁੱਲਾ ਖਮੀਨੀ ਤੋਂ ਬਾਅਦ। ਉਸ ਤੋਂ ਪਹਿਲਾਂ ਜਿਹੜਾ ਸ਼ਾਹ ਆਫ ਈਰਾਨ ਹੈ ਉਹ ਤਾਂ ਇਹਨਾਂ ਦੀ ਪ੍ਰੋਕਸੀ ਸੀ। Although Iran consistently supported the Kashmiri cause and not ours, and despite periodic tensions with Pakistan, it didn't seem intent on Pakistan's complete destruction in the way both Israel and India would prefer. ਨਾ ਪਾਕਿਸਤਾਨ ਨਾਲ ਵੀ ਚੰਗੇ ਰਿਲੇਸ਼ਨਸ ਰਹੇ ਨੇ। ਰਾਦਰ ਜਿਨ੍ਹਾਂ ਜ਼ਮਾਨਿਆਂ 'ਚ ਜ਼ਿਆਉਲ ਹੱਕ ਜਿਹੜਾ ਉਹ ਪ੍ਰੈਜ਼ੀਡੈਂਟ ਸੀ ਔਰ ਆਲਰੇਡੀ ਸੋਵੀਅਤ ਯੂਨੀਅਨ 'ਚ ਜਿਹੜਾ ਅਫਗਾਨਿਸਤਾਨ 'ਚ ਆ ਕੇ ਬੈਠਾ ਸੀ, ਉਦੋਂ ਖਮੀਨੀ ਪਾਕਿਸਤਾਨ ਦੇ ਦੌਰੇ 'ਤੇ ਆਇਆ ਔਰ ਉਹਨੇ ਤਾਰੀਫ ਕੀਤੀ। ਹਾਲਾਂ ਅਮਰੀਕਾ ਨੇ ਕਿਹਾ ਸੀ ਜ਼ਿਆਉਲ ਹੱਕ ਨੂੰ ਕਿ ਨਾ ਸੱਦੋ, ਕਿਉਂਕਿ ਆਇਤੁੱਲਾ ਖਮੀਨੀ 1979 'ਚ ਈਰਾਨ 'ਚ ਜਦੋਂ ਸੋਵੀਅਤ ਯੂਨੀਅਨ ਅਫਗਾਨ, ਜ਼ਿਆਉਲ ਹੱਕ ਨੇ ਕਿਹਾ ਵੀ ਨਹੀਂ, ਔਰ ਖਮੀਨੀ ਨੇ ਵੀ ਉਹਦੀ ਤਾਰੀਫ ਕੀਤੀ ਸੀ। ਸੋ ਇਹ ਬਿਲਕੁਲ ਤੁਸੀਂ ਠੀਕ ਕਿਹਾ ਵੀ ਉਹਨਾਂ ਦੀ ਕੋਈ ਇਫ ਆਫਟਰ ਦਾ ਕਨਫਲਿਕਟ a proxy regime aligned with the US or Israel comes to power in Iran, or if Iran becomes unstable like Iraq, that could serve the interests of Israel and India strategically. देखो इंडिया इजराइल ਦਾ ਨੇੜੇ ਆਣਾ ਇਹ ਬੜਾ ਖਤਰਨਾਕ ਕੰਮ ਹੈ। ਇਹ ਡੀਸਟੈਬਲਾਈਜ਼ ਵੀ ਕਰੇਗਾ ਪਾਕਿਸਤਾਨ ਵੱਲ ਤਾਂ ਹੈ ਹੀ ਹੈ ਅਲਟੀਮੇਟਲੀ, ਈਰਾਨ 'ਚ ਵੀ ਜੇ ਹੁਣ ਇਹ ਅਨਸਰਟਨਟੀ ਹੈ ਕੀ ਹੋਏਗਾ ਜੇ ਈਰਾਨ ਨੇ ਇਹ ਪ੍ਰੈਸ਼ਰ ਝੱਲ ਲਿਆ। ਜਿਹੜਾ ਇਜ਼ਰਾਈਲ ਦਾ ਯਤਨ ਹੈ ਕਿ ਭਈ ਕੁਰਦਾਂ ਨੂੰ ਖੜੇ ਕਰ ਦਿਓ, ਬਲੋਚਾਂ ਨੂੰ ਖੜੇ ਕਰ ਦਿਓ, ਉਹਨਾਂ ਨੂੰ ਜਿਹੜੇ ਨੇ ਅਲਜੀਰੀ ਜਿਹੜਾ ਉਹਨਾਂ ਨੂੰ ਖੜੇ ਕਰ ਦਿਓ, ਫਿਰ ਤਾਂ ਫਰੈਗਮੈਂਟੇਸ਼ਨ। ਪਰ ਈਰਾਨ ਦੇ ਵਿੱਚ ਜਿਸ ਕਿਸਮ ਦਾ ਰਿਸਪੌਂਸ ਪਹਿਲੇ ਦਿਨਾਂ 'ਚ ਲੋਕਾਂ ਦਾ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਹੋਏਗਾ। ਸਿਰਫ ਇਹੀ ਫੀਅਰ ਹੈ ਕਿ ਜੇ ਇੰਟਰਵੈਂਸ਼ਨ ਕੋਈ ਨਾ ਹੋਈ, ਐਸਕੇਲੇਸ਼ਨ ਹੁੰਦੀ ਚਲੀ ਗਈ ਤਾਂ ਇਟ ਮੇ ਨਾਟ ਐਂਡ ਅਪ ਇਨ ਦਾ ਨਿਊਕਲੀਅਰ ਵਾਰ ਜਿਹੜੀ ਇਜ਼ਰਾਈਲ ਕਰ ਸਕਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਜਿਸ ਲੈਵਲ ਦਾ ਈਰਾਨ ਦਾ ਉਹਨਾਂ ਦਾ ਸਿਵਲਾਈਜੇਸ਼ਨਲ ਸਟਰਕਚਰ ਦੇ ਲਿਹਾਜ਼ ਨਾਲ ਜਿਵੇਂ ਉਹ ਇੰਟੈਕਟ ਨੇ ਕਿ ਵੀ ਉਹਨਾਂ ਦੀ ਇਹ ਫਰੈਗਮੈਂਟੇਸ਼ਨ ਇਜ਼ਰਾਈਲ ਵਾਲੇ ਕਰ ਸਕਣਗੇ। ਔਰ ਇਨ ਸੱਚ ਏ ਸਿਨੇਰੀਓ ਪਾਕਿਸਤਾਨ ਵੁੱਡ ਬੀ ਫੋਰਸਡ ਟੂ ਰਿਮੇਨ ਅੰਡਰ ਪ੍ਰੈਸ਼ਰ ਔਨ ਬੋਥ ਇਟਸ ਵੈਸਟਰਨ ਐਂਡ ਈਸਟਰਨ ਬਾਰਡਰਸ ਵਿਚ ਕੁਡ ਵੀਕਨ ਇਟ ਫਰਦਰ। ਇੰਡੀਆ ਤਾਂ ਚਾਹੁੰਦਾ ਕਿਉਂਕਿ ਜਦੋਂ ਹੁਣ ਬਲੋਚ ਜਾਂ ਕੁਰਦ ਜਾਂ ਇਹਨਾਂ ਨੂੰ ਐਕਟਿਵ ਕਰਨ ਦੀ ਲਾਈਨ ਹੈ, ਜੇ ਬਲੋਚ ਈਰਾਨ 'ਚ ਐਕਟਿਵ ਹੁੰਦੇ ਨੇ ਇੱਕ ਚੰਕ ਉਹਨਾਂ ਨੂੰ ਮਿਲ ਜਾਂਦਾ ਅਤੇ ਆਲਰੇਡੀ ਪਾਕਿਸਤਾਨ ਦੇ ਵਿੱਚ ਹੁਣ ਕੁਲਭੂਸ਼ਣ ਯਾਦਵ ਇੰਡੀਅਨ ਰਾਹ ਦਾ ਈਰਾਨ ਦੇ ਉਸ ਖਿੱਤੇ ਰਾਹੀਂ ਐਂਟਰ ਕੀਤਾ, ਉਹ ਬਹੁਤ ਖਤਰਨਾਕ ਹੋਏਗਾ ਪਾਕਿਸਤਾਨ ਲਈ ਵੀ। ਔਰ ਉਸ ਦੇ ਨਾਲ ਨਾਲ ਫਿਰ ਜੇ ਇਹ ਇਸ ਕਿਸਮ ਦੀ ਗੱਲ ਚੱਲਦੀ ਹੈ ਤਾਂ ਇਹ ਬਾਕੀਆਂ ਦੇ ਲਈ ਵੀ, ਕਿਉਂਕਿ ਜੇ ਕੁਰਦ ਫੈਕਟਰ ਲਿਆਂਦਾ ਜਾਂਦਾ ਹੈ ਤਾਂ ਤੁਰਕੀ ਜੰਪ ਕਰ ਜਾਏਗਾ ਉਹ ਅਟੈਕ, ਔਰ ਸਾਰਾ ਖਿੱਤਾ ਜਿਹੜਾ ਉਹ ਅਨਸਟੇਬਲ ਹੋਏਗਾ which could weaken it further. I worry that long-term instability in the region may not ultimately serve Sikh interest either. ਇਹ ਬਿਲਕੁਲ ਠੀਕ ਹੈ, ਕਿਤੇ ਵੀ ਜਿਹੜੀ ਅਨਸਟੇਬਿਲਿਟੀ ਹੈ ਉਹ ਅਲਟੀਮੇਟਲੀ ਪਾਵਰਟੀ ਨੂੰ ਜਨਮ ਦਿੰਦੀ ਹੈ, ਪਲਾਇਨ ਹੁੰਦਾ ਵੱਡੇ ਲੈਵਲ ਦੇ ਉੱਤੇ। ਹੁਣ ਆਲਰੇਡੀ ਈਰਾਨ ਦੇ ਵਿੱਚ ਜੇ 2000 ਸਟ੍ਰਾਈਕਸ 5 ਦਿਨਾਂ 'ਚ ਕੀਤੀਆਂ ਨੇ, ਆਲਰੇਡੀ ਤੁਰਕੀ ਵੱਲ ਰੁਖ ਜਿਹੜਾ ਇੱਕ ਵੱਡੀ ਗਿਣਤੀ ਨੇ ਕੀਤਾ ਹੋਇਆ। I would really value your thoughts on whether this assessment has merit or if I am overlooking something. ਨਹੀਂ, ਤੁਹਾਡੀ ਗੱਲਬਾਤ ਦੇ ਵਿੱਚ ਵਜ਼ਨ ਹੈ ਔਰ ਜੋ ਤੁਸੀਂ ਕਹਿ ਰਹੇ ਹੋ ਇਹ ਸੱਚਮੁੱਚ ਗੰਭੀਰ ਸੋਚ ਦਾ ਵਿਸ਼ਾ ਹੈ। ਜੀ। The second issue concerns certain Khalistani platforms openly defending President Trump's action. I find this deeply troubling. Supporting the country you live in is understandable. Blindly defending a political leader's every move is not. There is a difference between civic loyalty and personality worship. ਬਿਲਕੁਲ ਮੈਂ ਸਹਿਮਤ ਹਾਂ ਔਰ ਮੈਂ ਆਲਰੇਡੀ ਇਹਨੂੰ ਐਕਸਪਲੇਨ ਕਰ ਚੁੱਕਾ ਹਾਂ ਕਿ ਇਹ ਅਮਰੀਕਾ ਦੀ ਬਿਊਟੀ ਹੈ ਕਿ ਵੀ ਜਿੱਥੇ ਸਾਡੇ ਇੰਟਰਸਟ ਜੁੜੇ ਹੋਏ ਨੇ ਉੱਥੇ ਜੇ ਸਾਨੂੰ ਲੱਗਦਾ ਹੈ ਕਿ ਵੀ ਇਹ ਸਾਡੀ ਜੰਗ ਨਹੀਂ ਹੈ
ਔਰ ਇਹ ਇਜ਼ਰਾਈਲ ਦਾ ਏਜੰਡਾ ਸਰਵ ਹੁੰਦਾ ਹੈ, ਗ੍ਰੇਟਰ ਇਜ਼ਰਾਈਲ ਦਾ ਵੀ, ਈਰਾਨ ਨੂੰ ਐਜ਼ ਏ ਚੈਲੰਜ ਖਤਮ ਹੋਣ ਦਾ ਵੀ। ਅਮਰੀਕਾ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਿਹੜਾ ਕੋਰ ਗਰੁੱਪ ਨੇ ਟਰੰਪ ਦੇ ਉਹ ਕਹਿ ਰਹੇ ਨੇ, ਪਰ ਇੱਕ ਸਾਡਾ ਗਰੁੱਪ ਜਿਹੜਾ ਸੋਚ ਹੈ ਜਿਹੜੇ ਕਿ ਬਲਾਈਂਡਲੀ, ਹਾਲਾਂ ਉਹ ਵੈਲ ਵਿਸ਼ਰ ਨੇ ਪੰਥ ਦੇ, ਉਹਨਾਂ ਨੂੰ ਲੱਗਦਾ ਹੈ ਕਿ ਭਾਈ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਨੂੰ ਅੱਖਾਂ ਬੰਦ ਕਰਕੇ ਜੇ ਅਸੀਂ ਸਪੋਰਟ ਕਰਦੇ ਹਾਂ ਤੇ ਉਹ ਸਾਡਾ ਕੁਝ ਬਣ ਜਾਏ। ਚਲੋ ਜੇ ਉਹ ਵੀ ਆਪਣਾ ਰੱਖਦੇ ਨੇ ਕੋਈ ਗੱਲ ਨਹੀਂ ਹੈ, ਇਹ ਇੱਕ ਜਿਵੇਂ ਮੈਂ ਕਿਹਾ ਕਿ ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇ। ਔਨ ਵਨ ਪ੍ਰੋਗਰਾਮ ਇਟ ਵਾਸ ਕਰੰਟਲੀ ਸਟੇਟਡ that Sikhs should not involve themselves in this war. In the same breath, it was suggested that since we have chosen to live in America, we must uphold loyalty to its leadership. That logic is flawed. Loyalty to a nation does not mean silence or justification when its policies are questionable. Agreed. ਅਸੀਂ ਸਮਝਦੇ ਹਾਂ ਕਿ ਵੀ opinion civilized manner ਦੇ ਨਾਲ ਸਾਡਾ ਐਕਸਪ੍ਰੈਸ ਕਰਨਾ ਬਣਦਾ ਹੈ, ਔਰ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਅਸੀਂ ਸੱਚ ਦਾ ਪੱਲਾ ਨਹੀਂ ਛੱਡ ਸਕਦੇ, ਬਟ ਇਸ ਦੇ ਨਾਲ ਨਾਲ ਆਪਣੇ ਹਿੱਤਾਂ ਨੂੰ ਵੀ ਅਸੀਂ ਧਿਆਨ 'ਚ ਰੱਖਦੇ ਹਾਂ। ਕਈ ਵਾਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਸਿਚੁਏਸ਼ਨ 'ਤੇ ਤੁਸੀਂ ਬੋਲਣਾ ਹੈ, ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਲੇਕਿਨ ਜਿਵੇਂ ਇਹਨਾਂ ਨੇ ਲਫ਼ਜ਼ ਚੀਅਰ ਲੀਡਰ ਯੂਜ਼ ਕੀਤਾ, ਵੀ ਕਿਸੇ ਇੱਕ ਧਿਰ ਦੇ ਚੀਅਰ ਲੀਡਰ ਬਣ ਕੇ ਖਲੋਣਾ, ਇਹ ਪੋਲੀਟੀਕਲੀ ਸਿਆਣਪ ਨਹੀਂ ਹੈ। ਸਮ ਵੌਇਸਿਸ are beginning to sound less like independent thinkers and more like courtiers who cannot criticize the throne। ਕਿ ਕੁਛ ਧਿਰਾਂ ਜਿਹੜੀਆਂ ਨੇ ਉਹ ਦਰਬਾਰੀਆਂ ਵਾਂਗ ਬਿਹੇਵ ਕਰ ਰਹੀਆਂ ਨੇ, ਅੱਖਾਂ ਬੰਦ ਕਰਕੇ ਸਪੋਰਟ ਦੀ ਗੱਲ ਕਰਦੀਆਂ ਨੇ, ਇੰਡੀਪੈਂਡੈਂਟ ਥਿੰਕਰ ਨਹੀਂ। ਦਿਸ ਆਲਸੋ ਹੈਪਨਡ on that Khalistani show where a caller called and was fully advocating America's policies about Iran। ਉਹਨਾਂ ਨੇ ਕਿਹਾ ਕੋਈ ਸ਼ੋਅ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਜਿੱਥੇ ਇੱਕ ਨੇ ਕਾਲ ਕਰਕੇ ਕਿਹਾ ਕਿ ਵੀ ਸਾਨੂੰ ਅੱਖਾਂ ਬੰਦ ਕਰਕੇ ਜੋ ਅਮਰੀਕਾ ਦੀ ਨੀਤੀ ਆ ਈਰਾਨ ਬਾਰੇ ਉਹਦੀ ਹਮਾਇਤ ਕਰਨੀ ਚਾਹੀਦੀ ਹੈ। ਦੈਟ ਮਾਈਂਡ ਸੈਟ ਇਜ਼ ਡੇਂਜਰਸ। ਇਟ ਵੀਕਨਸ ਕ੍ਰੈਡੀਬਿਲਿਟੀ ਐਂਡ ਰਿਡਿਊਸਿਸ ਸਿੱਖ ਪੋਲੀਟੀਕਲ ਥਾਟ ਟੂ ਰਿਐਕਟਿਵ ਅਲਾਈਨਮੈਂਟ ਰਾਦਰ ਦੈਨ ਪ੍ਰਿੰਸੀਪਲਡ ਪੋਜੀਸ਼ਨਿੰਗ। ਐਗਰੀਡ। ਇਹ ਸਾਨੂੰ ਜਿਹੜਾ ਹੈ ਉਹ ਅੱਖਾਂ ਬੰਦ ਕਰਕੇ ਅਸੀਂ ਕਿਸੇ ਦੀ ਵੀ ਵਿਰੋਧਤਾ ਜਾਂ ਹਮਾਇਤ ਦੇ ਵਿੱਚ ਨਹੀਂ ਹੋਈਏ। ਆਪਣਾ ਇੰਟਰਸਟ ਸਾਡੇ ਲਈ ਸਰਵੋਪਰੀ ਹੈ, ਪਰ ਅਮਰੀਕਨ ਸਿਸਟਮ ਵੀ ਇਹਨੂੰ ਐਪਰੀਸ਼ੀਏਟ ਕਰਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦਾ ਇੱਕ ਬਿਆਨ ਦੇਖ ਕੇ ਉਹਨਾਂ ਨੇ ਅਮਰੀਕਨ ਜੇ ਉਹਨਾਂ ਦੀ ਡੀਪ ਸਟੇਟ ਨੇ ਪਲਾਨ ਕੀਤਾ ਹੋਇਆ ਵੀ ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਕਰਨੀ ਹੈ ਤੇ ਉਹਨਾਂ ਨੂੰ ਲੱਗੇ ਜੀ ਕਿ ਫਲਾਣਾ ਸਿੰਘ ਉਹਨੇ ਇਹ ਕਹਿ ਦਿੱਤਾ ਇਸ ਲਈ ਹੁਣ ਇਵੇਂ ਵੀ ਨਹੀਂ ਹੁੰਦਾ। ਇਹ ਇੰਨਾ ਵੀ ਘਬਰਾਉਣ ਦੀ ਇਹੀ ਅਮਰੀਕਾ ਦੀ ਬਿਊਟੀ ਹੈ। ਇੱਥੇ ਤੁਸੀਂ ਯੂ ਐਗਰੀ ਟੂ ਡਿਸਐਗਰੀ ਕਰ ਸਕਦੇ ਹੋ। Ironically, many American liberals and even some Republicans openly criticize what they see as an Israel first approach when it contradicts broader national interest। ਬਿਲਕੁਲ ਅਸੀਂ ਵੀ ਇਸ ਲਾਈਨ ਦੇ ਉੱਤੇ ਹੀ ਸੋਚਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਜਿਸ ਦੀ ਨੇ ਇੱਕ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਐਂਡ ਪ੍ਰੈਜ਼ੀਡੈਂਟ ਫॉर ਪੀਸ ਨੋ ਮੋਰ ਵਾਰਸ ਔਰ ਉਹਨਾਂ ਨੂੰ ਸਮੇਟਣ ਦੀ ਗੱਲ ਕੀਤੀ। ਅਸੀਂ ਤਾਰੀਫ ਕਰਦੇ ਹਾਂ ਕਿ ਤਾਲਿਬਾਨ ਦੇ ਨਾਲ 20 ਸਾਲ ਦਾ ਟਕਰਾਅ ਖਤਮ ਕੀਤਾ, ਪਰ ਇਹਦੇ 'ਚ ਮੈਨੂੰ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੂੰ ਇਸ ਵਾਰ ਦੇ ਵਿੱਚ ਇਜ਼ਰਾਈਲ ਨੇ ਡਰੈਗ ਕੀਤਾ ਹੈ। ਔਰ ਇਹੀ ਟਕਰ ਕਾਰਲਸਨ ਹੋਏ, ਦੂਸਰੇ ਜਿਹੜੇ ਨੇ ਪੈਟਰੀਓਟਿਕ ਅਮਰੀਕਨ ਜਿਹੜੇ ਬਿਲਕੁਲ ਬਾਈਬਲ ਬੈਲਟ ਦੇ ਨੇ, ਉਹਨਾਂ ਦੀ ਤੁਸੀਂ ਆਵਾਜ਼ ਸੁਣੋਗੇ ਤੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਇੰਨਾ ਕਿ ਇਹਨਾਂ ਦਾ ਇਨਫਲੂਐਂਸ ਹੈ ਇੱਥੇ ਕਿ ਵੀ ਇਹ ਡਰੈਗ ਹੋਏ ਨੇ, ਇਹ ਲੰਬਾ ਵਕਤ ਸਾਡੇ ਹਿੱਤ 'ਚ ਨਹੀਂ ਨੇ। ਦੇ ਆਰ ਵਿਲਿੰਗ ਟੂ ਕੁਐਸਚਨ ਪਾਵਰ, that is political maturity. Unquestioning support is not strength, it is insecurity। हाँ, ये बिल्कुल तुसी ठीक है। Sikhs should not become cheerleaders for foreign wars or for individual politicians। कि भी ਅਸੀਂ ਹਰ ਇੱਕ ਦੇ ਜਾ ਕੇ ਭੰਗੜਾ ਹੀ ਨਾ ਪਾਉਣ ਲੱਗ ਜਾਈਏ ਕਿ ਭਾਈ ਜਿਹੜਾ ਉਹ ਅਸੀਂ ਤੇਰੇ। Our position should be simple. We do not take sides in conflicts that are not ours। ਕਿ ਅਸੀਂ ਕੋਈ ਰੁਖ ਨਹੀਂ ਲੈਂਦੇ ਕਿਸੇ ਉਸ ਤਕਰਾਰ 'ਚ ਜਿਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਵੀ ਅਸੈਸ ਸਿਚੁਏਸ਼ਨਸ ਬੇਸਡ ਔਨ ਲੌਂਗ ਟਰਮ ਸਿੱਖ ਇੰਟਰਸਟ, ਨਾਟ ਇਮੋਸ਼ਨਲ ਰਿਐਕਸ਼ਨਸ ਔਰ ਪਾਰਟੀਸਨ ਲਾਇਲਟੀਜ਼। ਕਿ ਕਿਸੇ ਇੱਕ ਦੇ ਨਾਲ ਲਾਇਲਟੀ ਜਾਂ ਭਾਵੁਕਤਾ ਦੇ ਨਾਲ ਅਸੀਂ ਫੈਸਲੇ ਨਹੀਂ ਕਰਦੇ। ਲੌਂਗ ਟਰਮ ਸਾਡੇ ਇੰਟਰਸਟ ਕੀ ਨੇ ਔਰ ਜ਼ਾਹਰ ਹੈ ਕਿ ਕਰੰਟ ਸਿਚੁਏਸ਼ਨ ਦੇ ਉੱਤੇ ਸਾਡਾ ਕੀ ਐਟ ਸਟੇਕ ਹੈ। You have already emphasized neutrality and I respected that. I believe it needs to be reinforced. Some people clearly need to hear it again.
ਥੈਂਕ ਯੂ ਫॉर ਟੇਕਿੰਗ ਦਾ ਬੈਲੈਂਸ ਸਟੈਂਡ। ਸੋ ਬਹੁਤ ਬਹੁਤ ਸ਼ੁਕਰੀਆ। ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਸੀਂ ਸਾਨੂੰ ਲਿਖਿਆ, ਔਰ ਅਸੀਂ ਐਨਕਰੇਜ ਕਰਦੇ ਹਾਂ ਈਵਨ ਇਸ ਮੁੱਦੇ ਤੇ, ਕਿਉਂਕਿ ਅਜੇ ਔਨਗੋਇੰਗ ਵਾਰ ਹੈ, ਕਿੰਨੇ ਹਫ਼ਤੇ ਚੱਲੇਗੀ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਦੇ 'ਚ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਹੈ, ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ। ਇਹ ਜਾਨਦਾਰ ਕੌਮਾਂ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੋਣਾ ਉਹਦੀ ਖੂਬਸੂਰਤੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਜੀ ਲਿਖਤ ਦੇ ਲਈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।